ਅੱਜ ਜਿਹੜਾ ਫੋਰਬਸ ਮੈਗਜ਼ੀਨ ਆ ਉਹਨਾਂ ਨੇ ਕਾਫੀ ਵੱਡੀ ਜਿਹੜੀ ਰਿਪੋਰਟ ਛਾਪੀ ਆ ਵੀ ਜਿਹੜੇ ਟਰੰਪ ਆਫੀਸ਼ੀਅਲਸ ਆ ਉਹਨਾਂ ਨੇ ਲਗਭਗ ਇਲੀਗਲ ਤਾਂ ਟੋਟਲੀ ਬੰਦ ਹੈਗੀ ਆ ਇਮੀਗ੍ਰੇਸ਼ਨ, ਉਹ ਹੋਣੀ ਵੀ ਚਾਹੀਦੀ ਆ, ਤੇ ਲੀਗਲ ਇਮੀਗ੍ਰੇਸ਼ਨ ਵੀ ਲਗਭਗ ਕਹਿੰਦੇ ਵੀ ਰੀਸਟ੍ਰਿਕਟ ਕਰ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜੋ ਨਵਾਂ ਡਾਟਾ ਆਇਆ ਉਹਦੇ ਮੁਤਾਬਕ 1.5 ਤੋਂ ਲੈ ਕੇ 2.5 ਮਿਲੀਅਨ 2.4 ਮਿਲੀਅਨ ਦੇ ਕਰੀਬ ਜਿਹੜੇ ਲੋਕ ਆ ਲੀਗਲ ਇਮੀਗ੍ਰੇਸ਼ਨ ਹੋਣੀ ਸੀ, ਯਾਨੀ ਕਿ 33% ਤੋਂ ਲੈ ਕੇ 50% ਇਹ ਰਿਡਕਸ਼ਨ ਹੋਊਗੀ ਪ੍ਰੈਜ਼ੀਡੈਂਟ ਟਰੰਪ ਹੋਣਾ ਦੀ ਸੈਕੰਡ ਟਰਮ ਦੇ ਦੌਰਾਨ ਸਾਲ 2028 ਤੱਕ। ਸੋ ਇਹ ਇੱਕ ਵੱਡਾ ਨੰਬਰ ਹੈ ਕਿਉਂਕਿ ਉਹਦੇ 'ਚ ਕੰਡੀਸ਼ਨਾਂ ਬਹੁਤ ਜ਼ਿਆਦਾ ਜਿਹੜੀਆਂ ਲਾ ਦਿੱਤੀਆਂ ਗਈਆਂ ਹੈਗੀਆਂ, ਸਾਰੇ ਕੈਟਾਗਰੀਜ਼ ਦੇ ਦੌਰਾਨ ਜਿਹੜੀਆਂ ਆ ਰਿਸਟ੍ਰਿਕਸ਼ਨ ਕਰ ਦਿੱਤੀਆਂ ਗਈਆਂ ਕਿਉਂਕਿ ਕਹਿੰਦੇ ਐਪਲੀਕੇਸ਼ਨਾਂ ਹੀ ਨਹੀਂ ਪ੍ਰੋਸੈਸ ਹੋ ਰਹੀਆਂ। ਜਿਹੜੇ ਬਾਹਰਲੇ ਮੁਲਕਾਂ 'ਚ ਐਮਬੈਸੀਜ਼ ਆ ਉਹਨਾਂ ਦੇ ਸਟਾਫ ਜਿਹੜੇ ਘੱਟ ਆ ਜਾਂ ਵਧਾਏ ਨਹੀਂ ਗਏ ਹੈਗੇ। 55,000 ਡਾਇਵਰਸਿਟੀ ਵੀਜ਼ਾ ਹੁੰਦੇ ਸੀ, ਉਹ ਵੀ ਜਿਹੜੇ ਟੋਟਲੀ ਖਤਮ ਕਰ ਦਿੱਤੇ ਗਏ ਹੈਗੇ ਆ। ਸੋ ਇਹਦਾ ਅਸਰ ਭਾਰਤੀ ਮੂਲ ਦੇ ਲੋਕਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਪਿਆ, ਕਈਆਂ ਦੀਆਂ ਐਪਲੀਕੇਸ਼ਨਾਂ ਸਟਕ ਆ ਤੇ ਅੱਗੇ ਜਿਹੜੀਆਂ ਉਹ ਪ੍ਰੋਸੈਸ ਨਹੀਂ ਹੋ ਰਹੀਆਂ ਹੈਗੀਆਂ। ਹੁਣ ਨਵਾਂ ਰੂਲ ਜਿਹੜਾ ਇਹ ਨਹੀਂ ਕਰ ਦਿੱਤਾ ਆ, ਉਹ ਪਬਲਿਕ ਚਾਰਜ ਦਾ ਵੀ ਜਿਹੜਾ ਰੂਲ ਆ ਉਹ ਜਾਰੀ ਕਰ ਦਿੱਤਾ ਹੈ। ਈਵਨ ਅੱਜ ਦੀ ਵੀ ਜਿਹੜੀ USCIS ਦੀ ਪ੍ਰੈਸ ਰਿਲੀਜ਼ ਆ ਉਹਦੇ ਵਿੱਚ ਉਹਨਾਂ ਨੇ ਪਬਲਿਕ ਚਾਰਜ ਇਨਐਡਮਿਸਿਬਲ ਜੋ ਆ ਉਹਦੀ ਪੂਰਾ ਰੂਲ ਜਿਹੜਾ ਉਹ ਨਹੀਂ ਲਾਗੂ ਕੀਤਾ ਵੀ ਕਿਹੜੇ ਲੋਕਾਂ ਦੇ ਉੱਤੇ ਜਿਹੜਾ ਪਬਲਿਕ ਚਾਰਜ ਲੱਗੂਗਾ। ਜੇ ਉਹ ਇੱਥੇ ਉਹਨਾਂ ਨੂੰ ਲੱਗਦਾ ਆ ਵੀ ਇਹ ਬੰਦੇ ਉੱਥੇ ਜਾ ਕੇ ਫੂਡ ਸਟੈਂਪਾਂ ਲਊਗੇ ਜਾਂ ਫ੍ਰੀ ਮੈਡੀਕਲ ਲਊਗੇ ਜਾਂ ਕੋਈ ਵੀ ਬੈਨੀਫਿਟ ਲਊਗੇ, ਜਿਹਦੇ ਵਿੱਚ ਕਹਿੰਦੇ ਵੀ ਜਿਨ੍ਹਾਂ ਲੋਕਾਂ ਦੇ ਉੱਤੇ ਪਬਲਿਕ ਚਾਰਜ ਲੱਗੂਗਾ ਉਹ ਸਪਾਊਸਸ, ਚਿਲਡਰਨ, ਪੇਰੈਂਟਸ ਆਫ US ਸਿਟੀਜ਼ਨਸ, ਜਦੋਂ ਤੁਸੀਂ ਅਪਲਾਈ ਕਰਦੇ ਆ ਅਨਮੈਰਿਡ ਸਨ ਐਂਡ ਡਾਟਰਸ ਆਫ US ਸਿਟੀਜ਼ਨਸ, ਸਪਾਊਸਸ, ਚਿਲਡਰਨ, ਅਨਮੈਰਿਡ ਸਨਸ ਐਂਡ ਡਾਟਰਸ ਆਫ LPRs, ਬ੍ਰਦਰ ਸਿਸਟਰਸ ਆਫ US ਸਿਟੀਜ਼ਨਸ, ਭੈਣਾਂ ਭਰਾਵਾਂ ਦੇ ਵੀਜ਼ੇ ਅਪਲਾਈ ਕਰਦੇ ਆ। ਸੋ ਬਹੁਤ ਵਾਰ ਆਪਾਂ ਦੇਖਦੇ ਵੀ ਜਦੋਂ ਆਉਂਦੇ ਆ ਤੇ ਪਹਿਲੇ ਦੂਜੇ ਹਫ਼ਤੇ ਚੱਲ ਜਾਂਦੇ ਆ ਮੈਡੀਕਲ ਅਪਲਾਈ ਕਰਨ ਜਾਂ ਹੋਰ, ਉਹ ਸਾਰਾ ਕੁਝ ਹੁਣ ਬੰਦ ਆ। ਜੇ ਉਹਨਾਂ ਨੂੰ ਲੱਗੂਗਾ ਕਿ ਇਹ ਬੰਦੇ ਜਾ ਕੇ ਬੈਨੀਫਿਟ ਲਊਗੇ ਉਹਨਾਂ ਦੀ ਏਜ ਦੇ ਉੱਤੇ, ਕੁਆਲੀਫਿਕੇਸ਼ਨ ਤੇ, ਤਾਂ ਉਹਨੇ ਵੀਜ਼ਾ ਨਹੀਂ ਦੇਣਾ। ਜੇ ਦਿੱਤਾ ਤਾਂ ਜਿਹੜੇ ਰਿਸਪੌਂਸੀਬਲ ਹੋਊਗੇ। ਫਿਆਂਸੀਜ਼ ਜਿਹੜੇ US ਸਿਟੀਜ਼ਨ ਦੇ ਆ, ਸੋ ਵਿਡੋ ਐਂਡ ਵਿਡੋਅਰਸ ਆਫ US ਸਿਟੀਜ਼ਨ, ਪ੍ਰਾਇੋਰਟੀ ਵਰਕਰਸ, ਪ੍ਰੋਫੈਸ਼ਨਲਸ ਵਿਦ ਐਡਵਾਂਸ ਡਿਗਰੀਜ਼ ਔਰ ਏਲੀਅਨਸ ਆਫ ਐਕਸੈਪਸ਼ਨਲ ਅਬਿਲਿਟੀ, ਸਕਿੱਲ ਵਰਕਰ, ਇਨਵੈਸਟਰ, ਰਿਲੀਜੀਅਸ ਵਰਕਰ ਵੀ, ਜਿਹੜੇ ਧਾਰਮਿਕ ਵਰਕਰ ਵੀ ਆ, ਜੇ ਉਹ ਵੀ ਕਿਸੇ ਤਰ੍ਹਾਂ ਦਾ ਬੈਨੀਫਿਟ ਲੈਂਦੇ ਆ ਉਹ ਪਬਲਿਕ ਚਾਰਜ ਹੋਊਗਾ। ਕੁਛ EMPLOYEES ਜਾਂ ਫਾਰਮਰ EMPLOYEES ਆਫ US ਗਵਰਨਮੈਂਟ ਅਬਰੋਡ, ਫੋਰਨ ਮੈਡੀਕਲ ਸਕੂਲ ਸਟੂਡੈਂਟਸ, ਰਿਟਾਇਰਡ EMPLOYEES ਆਫ ਇੰਟਰਨੈਸ਼ਨਲ ਆਰਗੇਨਾਈਜੇਸ਼ਨ, US ਆਰਮਡ ਫੋਰਸਿਸ personnel, international broadcasters, diploma or high-ranking officials, diplomates or high-ranking officials unable to return home, diversity visa immigrants, alien witnesses of